ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਬਲਤੇਜ ਪੰਨਾ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500, ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਸਰਬਜੀਤ ਸਿੰਘ ਚੋਕਰ ਡਲਿਕ, ਲਾਲੀ ਸਿੱਧੂ ਬੇਕਰਫੀਲਡ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਅਤੇ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ ਜੀ, ਗੱਲ ਕਰਦੇ ਹਾਂ ਪਰਮਿੰਦਰ ਢੀਂਡਸਾ ਦੀ, ਢੀਂਡਸਾ ਪਰਿਵਾਰ ਦੀ, ਕਿ ਹੁਣ ਕਹਿੰਦੇ ਉਹ ਬੜੀ ਦਚਿੱਤੀ ਦੇ ਵਿੱਚ ਫਸ ਗਿਆ, ਮੈਂ ਹੁਣ ਚੋਣ ਲੜਾਂ ਜਾਂ ਨਾ ਲੜਾਂ। ਦੇਖੋ ਜੀ, ਐਕਚੁਅਲੀ ਇਹ ਹੈ ਕਿ ਜਿਹੜੇ ਉਮੀਦਵਾਰ ਨੇ ਉਹ ਤੇਜ਼ੀ ਦੇ ਨਾਲ ਹੁਣ ਜਿਹੜੇ ਆਉਣੇ ਸ਼ੁਰੂ ਹੋ ਗਏ ਆ ਇਸ ਜਗ੍ਹਾ ਤੋਂ। ਕਾਂਗਰਸ ਨੇ ਵੀ ਆਫੀਸ਼ੀਅਲੀ ਬੇਸ਼ੱਕ ਨਹੀਂ ਅਜੇ ਉਤਾਰੇ ਉਮੀਦਵਾਰ, ਪਰ ਤਕਰੀਬਨ 5 ਦੇ ਕਰੀਬ ਜਿਹੜੇ ਨਾਮ ਨੇ ਉਹਨਾਂ ਨੂੰ ਜਿਹੜੀ ਹਰੀ ਝੰਡੀ ਹੈ ਉਹ ਮਿਲ ਗਈ ਆ। ਅਜੇ ਕੁਛ ਅਹਿਮ ਸੀਟਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਉਮੀਦਵਾਰ ਆਉਣੇ ਬਾਕੀ ਆ। ਉਮੀਦ ਕੀਤੀ ਜਾ ਸਕਦੀ ਆ ਕਿ ਅਗਲੇ 5-7 ਦਿਨਾਂ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਜਿਹੜੇ ਆ ਉਹ ਆ ਜਾਣਗੇ ਸਾਰੀਆਂ ਸੀਟਾਂ ਦੇ ਉੱਤੇ, ਤੇ ਉਸ ਤੋਂ ਬਾਅਦ ਫਿਰ ਜਿਹੜੀ ਜੰਗ ਹੈ ਵੋਟਾਂ ਦੀ ਉਹ ਸਟਾਰਟ ਹੋਊਗੀ। ਔਰ ਇੱਕ ਦੂਜੇ ਦੇ ਖਿਲਾਫ ਵੈਸੇ ਬੋਲਬਾਣੀ ਤਾਂ ਚੱਲ ਹੀ ਰਹੀ ਆ, ਮੇਰਾ ਖਿਆਲ ਖੁੱਲ੍ਹ ਕੇ ਜਿਹੜੇ ਦੀ ਉਹ ਹੋਣੀ ਸ਼ੁਰੂ ਹੋ ਜਾਊਗੀ। ਇਸ ਵੇਲੇ ਜਿਹੜਾ ਢੀਂਡਸਾ ਪਰਿਵਾਰ ਹੈ ਉਹਦੇ ਜਿਹੜਾ ਦੀ ਸੈਕਿੰਡ ਜਨਰੇਸ਼ਨ ਤੋਂ ਜਿਹੜੇ ਨੇ ਪਰਮਿੰਦਰ ਸਿੰਘ ਢੀਂਡਸਾ ਹੋਰੀ, ਉਹ ਦੁਚਿੱਤੀ ਦੇ ਵਿੱਚ ਜਿਹੜਾ ਦੀ ਉਹ ਫਸੇ ਹੋਏ ਆ, ਕਿਉਂਕਿ ਅਕਾਲੀ ਦਲ ਨੇ ਜਿਹੜਾ ਦੀ ਉਹਨਾਂ ਨੂੰ ਉਮੀਦਵਾਰ ਬਣਾਉਣ ਦਾ ਫੈਸਲਾ ਲਿਆ ਹੋਇਆ ਸੰਗਰੂਰ ਤੋਂ, ਜਦੋਂ ਕਿ ਸੀਨੀਅਰ ਢੀਂਡਸਾ ਜਿਹੜੇ ਆ ਉਹ ਬਾਰ-ਬਾਰ ਜਿਹੜੀ ਇਹ ਗੱਲ ਕਹਿੰਦੇ ਆ ਕਿ ਉਹਨਾਂ ਨੇ ਚੋਣ ਨਹੀਂ ਲੜਨੀ। ਉਹਨਾਂ ਨੇ ਪਰਮਿੰਦਰ ਨੂੰ ਵੀ ਕਿਹਾ ਕਿ ਉਹ ਚੋਣ ਨਾ ਲੜੇ। ਇਹ ਵੀ ਕਹਿ ਦਿੱਤਾ 2 ਦਿਨ ਪਹਿਲਾਂ ਕਿ ਉਹਨਾਂ ਨੇ ਜਿਹੜੀ ਚੋਣ ਮੁਹਿੰਮ ਦੇ ਵਿੱਚ ਭਾਗ ਨਹੀਂ ਲੈਣਾ ਜੇ ਪਰਮਿੰਦਰ ਢੀਂਡਸਾ ਜਿਹੜੇ ਆ ਉਹ ਚੋਣ ਲੜਦੇ ਆ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਇੱਕ ਪਾਸੇ ਪਰਿਵਾਰ ਹੈ, ਇੱਕ ਪਾਸੇ ਅਕਾਲੀ ਦਲ ਹੈ, ਕਿਉਂਕਿ ਇੱਕ ਗੱਲ ਤਾਂ ਜਿਹੜੀ ਹੈਗੀ ਆ, ਜਿਹੜਾ ਕਈ ਵਾਰੀ ਪਹਿਲਾਂ ਵੀ ਜ਼ਿਕਰ ਕੀਤਾ ਕਿ ਜਿਹੜੇ ਇਹ ਪੁਰਾਤਨ ਲੀਡਰ ਨੇ, ਜਾਂ ਤਾਂ ਉਹਨਾਂ ਨੇ ਆਪਣੇ ਨਿਆਣਿਆਂ ਨੂੰ ਉਭਾਰਿਆ, ਹੋਰ ਕਿਸੇ ਨੂੰ ਉਹਨਾਂ ਨੇ ਉੱਠਣ ਨਹੀਂ ਦਿੱਤਾ। ਪਰ ਇਹ ਚੀਜ਼ ਇਸ ਵੇਲੇ ਜਿਹੜੀ ਆ ਉਹ ਬਹੁਤ ਸਾਰੀਆਂ ਪਾਰਟੀਆਂ ਨੂੰ ਇਹਦਾ ਸਾਹਮਣਾ ਕਰਨਾ ਪੈ ਰਿਹਾ, ਜਿਹਦੇ ਵਿੱਚੋਂ ਅਕਾਲੀ ਦਲ ਇੱਕ ਹੈ। ਸੰਗਰੂਰ ਲੋਕ ਸਭਾ ਹਲਕੇ ਦੇ ਉੱਤੇ ਵੱਡੀ ਪਕੜ ਜਿਹੜੀ ਆ ਉਹ ਢੀਂਡਸਾ ਪਰਿਵਾਰ ਦੀ ਰਹੀ ਆ, ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ। ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨੂੰ ਜਦੋਂ ਉਭਾਰਿਆ ਗਿਆ ਤਾਂ ਸੁਨਾਮ ਤੋਂ ਉਹ ਵਿਧਾਇਕ ਰਹੇ। ਪਿਛਲੀ ਵਿਧਾਇਕ ਦੀ ਚੋਣ ਉਹਨਾਂ ਨੇ ਲਹਿਰਾ ਗਾਗਾ ਤੋਂ ਲੜੀ, ਜਿੱਥੋਂ ਉਹਨਾਂ ਨੇ ਰਜਿੰਦਰ ਕੌਰ ਭੱਠਲ ਹੋਰਾਂ ਨੂੰ ਹਰਾਇਆ। ਉੱਥੋਂ ਉਹ ਵਿਧਾਇਕ ਜਿਹੜਾ ਦੀ ਬਣ ਗਏ। ਢੀਂਡਸਾ ਪਰਿਵਾਰ ਨੇ ਕਿਸੇ ਹੋਰ ਨੂੰ ਉੱਠਣ ਨਹੀਂ ਦਿੱਤਾ ਜਿਹੜਾ ਕਿ ਲੀਡਰਸ਼ਿਪ ਦੇ ਵਿੱਚ ਜਿਹੜਾ ਦੀ ਉਹ ਪੈਰ ਰੱਖਦਾ। ਆਲੇ ਦੁਆਲੇ ਨਿਗਾਹ ਘੁਮਾ ਲਓ ਤਾਂ ਉਹੀ ਜਿਹੜਾ ਦੀ ਉਹ ਰਹਿ ਜਾਂਦੇ ਆ ਜਿਨ੍ਹਾਂ ਕੋ ਮੁਕਾਬਲਾ ਨਹੀਂ ਕੀਤਾ ਜਾ ਸਕਣਾ। ਪਰਮਿੰਦਰ ਸਿੰਘ ਢੀਂਡਸਾ ਆਉਂਦੇ ਨੇ ਤੇ ਬਿਲਕੁਲ ਮੁਕਾਬਲੇ ਦੇ ਵਿੱਚ ਤਾਂ ਉਹ ਹੋਣਗੇ, ਪਰ ਜਿਹੜੀ ਦੋ ਚਿੱਤੀ ਆ ਜੀ ਉਹ ਇਸ ਗੱਲ ਨੂੰ ਲੈ ਕੇ ਪਈ ਹੋਈ ਆ ਕਿ ਪਰਿਵਾਰ ਰੱਖਿਆ ਜਾਵੇ ਕਿ ਅਕਾਲੀ ਦਲ ਜਿਹੜਾ ਉਹ ਰੱਖਿਆ ਜਾਵੇ। ਇਹ ਵੀ ਕਿਹਾ ਜਾ ਰਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਹੋਰੀ ਪਾਰਟੀ ਦਾ ਹੁਕਮ ਨਾ ਮੰਨਣ ਨੂੰ ਲੈ ਕੇ ਜਿਹੜਾ ਦੀ ਉਹ ਮੁਸ਼ਕਲ ਦੇ ਵਿੱਚ ਨੇ। ਇਹ ਵੀ ਕਿਹਾ ਜਾ ਰਿਹਾ ਕਿ ਉਹ ਅਸਤੀਫਾ ਦੇ ਕੇ ਘਰੇ ਬੈਠ ਜਾਂਦੇ ਨੇ। ਇਹਦੇ ਉੱਤੇ ਕਿਹਾ ਜਾ ਰਿਹਾ ਕਿ ਜਿਹੜੇ ਉਹਨਾਂ ਦੇ ਪਿਤਾ ਨੇ ਸੁਖਦੇਵ ਸਿੰਘ ਢੀਂਡਸਾ ਨੇ ਇਹ ਕਿਹਾ ਕਿ ਚੋਣ ਲੜਨੀ ਹੈ ਨਹੀਂ ਲੜਨੀ ਇਹਦਾ ਫੈਸਲਾ ਉਹ ਆਪ ਕਰਨ, ਪਰ ਉਹ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੀ ਮਦਦ ਜਿਹੜੀ ਆ ਉਹ ਨਹੀਂ ਕਰਨਗੇ। ਸੋ ਇਹਨੂੰ ਜਿਹੜੀ ਦੋ ਚਿੱਤੀ ਆ ਕਿੱਦਣ ਖਤਮ ਹੁੰਦੀ ਆ ਇਹ ਇੰਟਰਸਟਿੰਗ ਰਹੂਗਾ। ਪਰ ਉਹ ਤੋਂ ਉੱਪਰ ਜਿਹੜੀ ਵੇਖਣ ਵਾਲੀ ਗੱਲ ਇਹ ਰਹੂਗੀ ਕਿ ਜੇ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨੂੰ ਐਲਾਨ ਦਿੱਤਾ ਜਾਂਦਾ ਤਾਂ ਉਦੋਂ ਬਾਅਦ ਕੀ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਬਾਗੀ ਸੁਰ ਜਿਹੜੇ ਆ ਉਹ ਹੋਰ ਉੱਚੇ ਹੋ ਜਾਣਗੇ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਾਦਲ ਪਰਿਵਾਰ ਦੇ ਉੱਤੇ ਜਿਹੜਾ ਦੀ ਸਿੱਧੇ ਹਮਲੇ, ਸ਼ਬਦੀ ਹਮਲੇ ਸੁਖਦੇਵ ਸਿੰਘ ਢੀਂਡਸਾ ਹੋਰੀ ਜਿਹੜੇ ਕਰਨ ਲੱਗੇ ਆ। ਪਹਿਲਾਂ ਜਿਹੜੇ ਕਿ ਬਾਦਲ ਪਰਿਵਾਰ ਦੇ ਉੱਤੇ ਉਹ ਸਿੱਧੇ ਹਮਲੇ ਨਹੀਂ ਸਨ ਕਰਦੇ, ਅਕਾਲੀ ਦਲ ਦੇ ਉੱਤੇ ਜਿਹੜਾ ਜੀ ਉਹ ਕਰਦੇ ਸਨ। ਖਾਸ ਤੌਰ ਤੇ ਗੁਰਚਰਨ ਸਿੰਘ ਟੌਹੜਾ ਹੋਰਾਂ ਦੀ ਬਰਸੀ ਦੇ ਮੌਕੇ ਦੇ ਉੱਤੇ ਉਹਨਾਂ ਨੇ ਕਾਫੀ ਹੱਦ ਤੱਕ ਜਿਹੜਾ ਜੀ ਉਹ ਬਾਦਲ ਪਰਿਵਾਰ ਨੂੰ ਘੇਰਿਆ। ਸੋ ਇਹ ਇੰਟਰਸਟਿੰਗ ਜਿਹੜਾ ਜੀ ਉਹ ਰਹੂਗਾ ਕਿ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਦਾ ਜਿਹੜਾ ਜੀ ਉਹ ਪੈਂਤੜਾ ਜਿਹੜਾ ਜੇ ਉਹ ਚੋਣ ਲੜਦੇ ਆ ਤੇ ਉਦੋਂ ਬਾਅਦ ਅਗਲਾ ਜਿਹੜਾ ਜੀ ਪੈਂਤੜਾ ਉਹ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਕੀ ਜੀ ਬੜੀ ਛੇਤੀ ਡਿਸਾਈਡ ਕਰਨਾ ਪਊਗਾ ਜੀ। ਤਾਂ ਅੱਗੇ ਆਪਾਂ ਡੇਰੇ ਦੀ ਗੱਲ ਕਰਦੇ ਹਾਂ, ਝੂਠੇ ਸਾਧ ਵਾਲੇ ਡੇਰੇ ਦੀ।
ਤੇ ਉਹਨਾਂ ਦਾ ਜਿਹੜਾ ਸਿਆਸੀ ਵਿੰਗ ਆ ਹੁਣ ਉਹੋ ਜਿਹੀਆਂ ਰੌਣਕਾਂ ਤਾਂ ਨਹੀਂ ਹੋਣਗੀਆਂ ਪਰ ਸਰਗਰਮ ਜ਼ਰੂਰ ਹੋਇਆ ਆ। ਦੇਖੋ ਉਹਦੀ ਸਰਗਰਮੀ ਜਿਹੜੀ ਉਹ ਪਤਾ ਹੀ ਹੈ ਜੀ, ਉਹ ਸਰਗਰਮੀ ਵਿਖਾਊਗਾ। ਉਹਦੇ ਕਈ ਕਾਰਨ ਨੇ, ਕਿਉਂਕਿ ਜਿਹੜਾ ਡੇਰੇ ਦਾ ਮੁਖੀ ਆ ਉਹਨੂੰ ਹੋਈ ਸਜ਼ਾ ਤੋਂ ਬਾਅਦ ਹਾਸ਼ੀਏ ਦੇ ਉੱਤੇ ਜਿਹੜਾ ਜੀ ਉਹ ਚਲੇ ਗਿਆ ਡੇਰਾ। ਜਿਹੜਾ ਜਿਹੜੀਆਂ ਕਿ ਸਰਗਰਮੀਆਂ ਇਲੈਕਸ਼ਨਾਂ ਦੇ ਦਿਨਾਂ ਦੇ ਦੌਰਾਨ ਤਾਂ ਵੇਖਣ ਵਾਲੀਆਂ ਹੁੰਦੀਆਂ ਸੀਗੀਆਂ ਨਾ ਜੀ, ਉਹਦੇ ਨਾਚ ਜਿਹੜੇ ਨੇ ਟਰੈਕਟਰਾਂ ਤੇ ਕਾਰਾਂ ਦੇ ਉੱਤੇ ਅਕਸਰ ਉਹ ਇਹਨਾਂ ਦਿਨਾਂ ਦੇ ਵਿੱਚ ਵਧਾ ਦਿੰਦਾ ਸੀਗਾ ਇਹ ਸਾਰਾ ਕੁਛ, ਤਾਂ ਕਿ ਸੋਸ਼ਲ ਮੀਡੀਆ ਦੇ ਰਾਹੀਂ ਉਹ ਦੱਸ ਸਕੇ ਕਿ ਕਿੰਨੇ ਉਹਦੇ ਫੋਲੋਅਰਸ ਜਿਹੜੇ ਜੀ ਉਹ ਹੈਗੇ ਆ। ਉਹ ਸਰਗਰਮੀਆਂ ਜਿਹੜੀਆਂ ਹੁਣ ਤੱਕ ਕਿਸੇ ਨਹੀਂ ਸੁਣੀਆਂ, ਕਿਉਂਕਿ ਉਹ ਮਿਸ਼ਨ ਤੇ ਗਿਆ ਹੋਇਆ। ਤੋ ਇਸ ਕਰਕੇ ਜਿਹੜਾ ਉਹਦਾ ਵਿੰਗ ਆ, ਜਿਹੜਾ ਉਹਦਾ ਸਿਆਸੀ ਵਿੰਗ ਆ, ਉਹਦੀਆਂ ਸਰਗਰਮੀਆਂ ਜਿਹੜੀਆਂ ਉਹ ਇੱਕ ਵਾਰੀ ਫੇਰ ਦੇਖਣ ਨੂੰ ਮਿਲ ਰਹੀਆਂ ਨੇ। ਇਹ ਵੱਖਰੀ ਗੱਲ ਹੈ ਕਿ ਡੇਰੇ ਨੇ ਜਦੋਂ ਜਿਹੜੀ ਪਾਰਟੀ ਦੀ ਮਦਦ ਕੀਤੀ ਆ ਵਿਧਾਨ ਸਭਾ ਚੋਣਾਂ ਦੇ ਵਿੱਚ ਖਾਸ ਤੌਰ ਤੇ, ਉਹ ਪਾਰਟੀ ਜਿਹੜੀ ਆ ਉਹ ਹਾਰੀ ਆ। ਜਦੋਂ ਭਾਰਤੀ ਜਨਤਾ ਪਾਰਟੀ ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮਦਦ ਕੀਤੀ ਡੇਰੇ ਨੇ ਹਰਿਆਣੇ ਦੀਆਂ ਚੋਣਾਂ ਦੇ ਵਿੱਚ, ਤੇ ਸਰਸੇ ਦੇ ਡੇਰੇ ਦੇ ਨੇੜੇ ਤੇੜੇ ਪੈਂਦੀਆਂ 6 ਸੀਟਾਂ 6 ਦੀਆਂ 6 ਭਾਰਤੀ ਜਨਤਾ ਪਾਰਟੀ ਹਾਰ ਗਈ ਸੀ। ਭਾਰਤੀ ਜਨਤਾ ਪਾਰਟੀ ਦੇ ਮੰਤਰੀ ਆਗੂ ਜਿਹੜੇ ਆ ਜੀ ਉਹ ਲਿਟਦੇ ਰਹੇ ਆ ਡੇਰੇ ਵਾਲੇ ਦੇ ਮੂਹਰੇ। ਮੁੜ ਕੇ ਉਹਨੇ ਜਿਹੜੀ ਮਦਦ ਸੀ ਉਹ ਕੀਤੀ ਕਾਂਗਰਸ ਦੀ ਪੰਜਾਬ ਦੇ ਵਿੱਚ। ਕਾਂਗਰਸ ਜਿਹੜੀ ਸੀ ਉਹ ਚੋਣਾਂ ਹਾਰ ਗਈ 12 ਵਾਲੀਆਂ ਜਿਹੜੀਆਂ ਸੀ, ਅਕਾਲੀ ਦਲ ਜਿੱਤ ਗਿਆ। ਉਸ ਤੋਂ ਬਾਅਦ ਜੋ ਕੁਛ ਹੋਇਆ ਸਭ ਨੂੰ ਪਤਾ। ਫਿਰ ਉਹਨੇ 17 ਦੇ ਵਿੱਚ ਜਿਹੜੀ ਅਕਾਲੀ ਦਲ ਦੀ ਮਦਦ ਕੀਤੀ, ਅਕਾਲੀ ਦਲ ਚੋਣਾਂ ਹਾਰ ਗਿਆ। ਚੋਣਾਂ ਦੀ ਹਾਰ ਜਿੱਤ ਆਪਣੀ ਜਗ੍ਹਾ ਦੇ ਉੱਤੇ ਆ। ਸਿਆਸੀ ਪਾਰਟੀਆਂ ਦੀ ਟੇਕ ਅੱਜ ਵੀ ਡੇਰੇ ਦੇ ਉੱਤੇ ਹੈਗੀ ਆ, ਇਹ ਕੋਈ ਮੰਨੇ ਜਾਂ ਨਾ ਜਿਹੜਾ ਜੀ ਉਹ ਮੰਨੇ। ਜਿਹੜੇ ਬਲਾਕ ਇੰਚਾਰਜ ਨੇ ਪੰਜਾਬ ਹਰਿਆਣਾ ਦੇ, ਇਹਦੇ ਪੋਲੀਟੀਕਲ ਵਿੰਗ ਨੇ, ਸਾਰਿਆਂ ਦੀਆਂ ਮੀਟਿੰਗਾਂ ਜਿਹੜੀਆਂ ਉਹ ਸ਼ੁਰੂ ਜਿਹੜੀਆਂ ਜੀ ਉਹ ਕੀਤੀਆਂ ਨੇ। ਜਿਹੜਾ ਪੋਲੀਟੀਕਲ ਵਿੰਗ ਆ ਇਹਦਾ ਚੇਅਰਮੈਨ ਰਾਮ ਸਿੰਘ ਆ, ਉਹ ਕਹਿੰਦਾ ਕਿ ਸਾਰਿਆਂ ਦੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਫੈਸਲਾ ਜਿਹੜਾ ਉਹ ਹੋ ਸਕਦਾ। ਇਹ ਕਿਹਾ ਜਾ ਰਿਹਾ ਕਿ ਇਸ ਵਾਰੀ ਡੇਰਾ ਜਿਹੜਾ ਉਹ 2 ਜਾਣਿਆਂ ਤੋਂ ਔਖਾ। ਇੱਕ ਤਾਂ ਉਹ ਔਖਾ ਜਿਹੜਾ ਹਰਿਆਣੇ ਦੇ ਵਿੱਚ ਮਨੋਹਰ ਲਾਲ ਖੱਟੜ ਤੋਂ ਆ, ਜਿਹਦੇ ਬਾਰੇ ਉਹ ਇਹ ਕਹਿੰਦਾ ਕਿ ਉਹਨੇ ਜਿਹੜਾ ਜੀ ਡੇਰੇ ਵਾਲਿਆਂ ਦੀ ਮਦਦ ਨਹੀਂ। ਜਦੋਂ ਇਹ ਪੰਚਕੂਲਾ ਦੇ ਵਿੱਚ ਜਿਹੜਾ ਜੀ ਉਹ ਜਾ ਇਕੱਠੇ ਹੋਏ ਸਨ, ਔਰ ਜਿਹੜੇ ਵੱਡੀ ਗਿਣਤੀ ਦੇ ਵਿੱਚ ਡੇਰਾ ਪ੍ਰੇਮੀ ਇੱਥੇ ਪੰਚਕੂਲਾ ਚਲੇ ਗਏ ਸੀਗੇ। ਦੂਜੇ ਪਾਸੇ ਡੇਰਾ ਇੱਥੋਂ ਇਸ ਕਰਕੇ ਕਾਂਗਰਸ ਨੂੰ ਸਪੋਰਟ ਜਿਹੜੀ ਆ ਉਹ ਹਰਿਆਣੇ ਦੇ ਵਿੱਚ ਡੇਰਾ ਦੇ ਸਕਦਾ। ਓਪਨਲੀ ਨਹੀਂ ਕਰੂਗਾ, ਅੰਦਰ ਖਾਤੇ ਜਿਹੜਾ ਉਹ ਕਰੂਗਾ। ਜਿਹੜਾ ਪੰਜਾਬ ਦੇ ਵਿੱਚ ਹੈ ਉਹ ਕੈਪਟਨ ਅਮਰਿੰਦਰ ਸਿੰਘ ਤੋਂ ਖਫਾ ਜਿਹੜਾ ਜੀ ਉਹ ਦੱਸਿਆ ਜਾ ਰਿਹਾ। ਇਹ ਕਿਹਾ ਜਾ ਰਿਹਾ ਕਿ ਜਿਹੜੀ ਕਾਂਗਰਸ ਦੀ ਸਰਕਾਰ ਹੈ SIT ਦੇ ਘੇਰੇ ਦੇ ਵਿੱਚ ਜਿਹੜੀ ਇਹ ਡੇਰੇ ਦੀ ਜਾਂਚ ਜਿਹੜੀ ਆਉਣੀ, ਉਹਦੇ ਕਰਕੇ ਉਹ ਇੱਥੇ ਜਿਹੜੀ ਆਪਣੀ ਸਪੋਰਟ ਹੈ ਉਹ ਅਕਾਲੀ ਦਲ ਨੂੰ ਜਿਹੜੀ ਉਹ ਦੇ ਸਕਦਾ ਹੈ। ਕਿਉਂਕਿ ਅਕਾਲੀ ਦਲ ਦੇ ਨਾਲ ਡੇਰੇ ਦੀਆਂ ਸਾਂਝਾ ਕਿਸੇ ਤੋਂ ਲੁਕੀਆਂ ਛਿਪੀਆਂ ਨਹੀਂ, ਜੋ ਕੁਝ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਵਾਪਰਿਆ 15 ਦੇ ਦੌਰਾਨ, ਇਹ ਉਹੀ ਸਾਂਝਾ ਸਨ। ਔਰ ਅੱਜ ਵੀ YouTube ਦੇ ਉੱਤੇ ਉਹ ਵੀਡੀਓਜ਼ ਜਿਹੜੀਆਂ ਪਈਆਂ ਨੇ ਜਿਹਦੇ ਵਿੱਚ ਅਕਾਲੀ ਆਗੂ, ਸਾਰੇ ਜਿਹੜੇ ਜੀ ਅਹਿਮ ਅਕਾਲੀ ਆਗੂ ਸਟੇਜਾਂ ਦੇ ਉੱਤੇ ਕਹਿੰਦੇ ਸੀਗੇ ਕਿ ਸਰਕਾਰ ਇੱਕ ਵਾਰੀ ਫੇਰ ਬਣਾ ਦਿਓ ਸਾਡੀ, ਤੇ ਉਦੋਂ ਬਾਅਦ ਨਾਮ ਚਰਚਾ ਜਿਹੜੀ ਆ ਪਿੰਡਾਂ ਦੇ ਵਿੱਚ ਤਾਂ ਛੱਡੋ, ਗਲੀ ਗਲੀ ਕਰਾ ਦਿਆਂਗੇ। ਬਿਲਕੁਲ ਜੀ ਬਿਲਕੁਲ ਕਿਹਾ ਸੀਗਾ, ਬਹੁਤ ਕੁਝ ਕੀਤਾ ਇਹਨਾਂ ਨੇ ਇਹਨਾਂ ਦੇ ਲਈ। ਤੇ ਆਪਾਂ ਜਲ੍ਹਿਆਂਵਾਲੇ ਬਾਗ ਦੀ ਜੇ ਗੱਲ ਕਰੀਏ ਤਾਂ ਸਾਰੇ ਲੋਕੀ ਉਡੀਕਦੇ ਸੀਗੇ ਕਿ ਸ਼ਤਾਬਦੀ ਸਮਾਗਮ ਹੋਣਾ ਹੈ, ਪਰ ਉਹ ਠੰਡੇ ਬਸਤੇ 'ਚ ਪਿਆ। ਦੇਖੋ ਜੀ 13 ਅਪ੍ਰੈਲ 1919 ਦੇ ਵਿੱਚ ਵਾਪਰੇ ਜਿਹੜਾ ਖੂਨੀ ਸਾਕਾ ਸੀਗਾ ਜਲ੍ਹਿਆਂਵਾਲੇ ਬਾਗ ਦਾ, ਇਹਦਾ ਸ਼ਤਾਬਦੀ ਬਾਰੇ ਜਿਹੜੇ ਸਮਾਗਮ ਆ ਜੀ ਹੁਣ ਤਾਂ ਗਿਣਤੀ ਦੇ ਦਿਨ ਇਹਦੇ ਵਿੱਚ ਰਹਿ ਗਏ ਆ। ਇਸ ਯਾਦਗਾਰ ਦੀ ਹੋਣ ਵਾਲੀ ਮੁਰੰਮਤ ਤੇ ਹੋਰ ਕੰਮ ਅਜੇ ਤੱਕ ਸ਼ੁਰੂ ਨਹੀਂ ਹੋਏ। ਸ਼ਤਾਬਦੀ ਸਮਾਗਮ 12 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ। ਖੂਨੀ ਸਾਕੇ ਦੀ ਯਾਦ ਵਜੋਂ ਸੰਭਾਲੇ ਗੋਲੀਆਂ ਦੇ ਨਿਸ਼ਾਨ ਹੁਣ ਸਾਂਭ ਸੰਭਾਲ ਦੀ ਘਾਟ ਕਰਕੇ ਖਤਮ ਹੁੰਦੇ ਜਾ ਰਹੇ ਆ। ਕਈ ਵਾਰੀ ਪਹਿਲਾਂ ਜਿਨ੍ਹਾਂ ਥਾਵਾਂ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਸੀਗੇ ਉਹਨਾਂ ਕੰਧਾਂ ਨੂੰ ਸੰਭਾਲਿਆ ਗਿਆ ਸੀਗਾ। ਗੋਲੀਆਂ ਦੇ ਨਿਸ਼ਾਨਾਂ ਵਾਲੀ ਥਾਂ ਦੇ ਆਲੇ ਦੁਆਲੇ ਚਿੱਟੇ ਰੰਗ ਦੇ ਘੇਰੇ ਲਾਏ ਸੀਗੇ। ਹੁਣ ਇਹ ਨਿਸ਼ਾਨ ਆਪਣੀ ਹੋਂਦ ਜਿਹੜੀ ਆ ਉਹ ਗਵਾ ਰਹੇ ਆ। ਜਿਹੜੀਆਂ ਇਮਾਰਤਾਂ ਦੀਆਂ ਕੰਧਾਂ ਤੇ ਗੋਲੀਆਂ ਦੇ ਨਿਸ਼ਾਨ ਨੇ ਉਹ ਇਮਾਰਤਾਂ ਵੀ ਖਸਤਾ ਹਾਲ ਦੇ ਵਿੱਚ ਨੇ। ਸਾਂਭ ਸੰਭਾਲ ਨਾ ਹੋਣ ਦੀ ਸੂਰਤ ਦੇ ਵਿੱਚ ਇਹ ਜਿਹੜੀਆਂ ਇਮਾਰਤਾਂ ਨੇ ਉਹ ਢਹਿ ਢੇਰੀ ਵੀ ਹੋ ਸਕਦੀਆਂ ਨੇ। ਜਿਹੜੇ ਯਾਤਰੂ ਨੇ ਉਹਨਾਂ ਨੂੰ ਇਤਿਹਾਸ ਤੋਂ ਜਾਣੂ ਕਰਾਉਣ ਦੇ ਵਾਸਤੇ ਲਾਈਟ ਐਂਡ ਸਾਊਂਡ ਜਿਹੜਾ ਸ਼ੋਅ ਇੱਥੇ ਸਟਾਰਟ ਜਿਹੜਾ ਦੀ ਉਹ ਕੀਤਾ ਗਿਆ ਸੀਗਾ ਕੁਝ ਮਹੀਨੇ ਪਹਿਲਾਂ। ਇਹ ਜਿਹੜਾ ਲਾਈਟ ਐਂਡ ਸਾਊਂਡ ਦਾ ਜਿਹੜਾ ਸ਼ੋਅ ਆ ਜੀ ਉਹ ਚੱਲ ਤਾਂ ਜ਼ਰੂਰ ਜਿਹੜਾ ਦੀ ਉਹ ਰਿਹਾ,
ਪਰ ਜਿਸ ਕਿਸਮ ਦੇ ਨਾਲ ਜਿਹੜਾ ਵੀ ਉਹ ਚੱਲਣਾ ਚਾਹੀਦਾ ਸੀਗਾ ਉਸ ਤਰ੍ਹਾਂ ਦਾ ਕੁਝ ਵੀ ਜਿਹੜਾ ਉਹ ਵੇਖਣ ਨੂੰ ਨਹੀਂ ਮਿਲ ਰਿਹਾ। ਇਹ ਤਕਨੀਕੀ ਖਰਾਬੀ ਇਹਦੇ ਵਿੱਚ ਜਿਹੜੀ ਬਾਰ-ਬਾਰ ਆਉਣ ਕਰਕੇ ਇਹ ਬੰਦ ਹੋਇਆ ਪਿਆ ਜੀ ਸਾਰਾ ਕੁਝ। ਔਰ ਇਹ ਜਿਹੜਾ ਸੌਫਟਵੇਅਰ ਆ ਉਹਨੂੰ ਰਿਨਿਊ ਕਰਵਾਉਣ ਦੀ ਲੋੜ ਹੈ। ਤੁਸੀਂ ਦੇਖੋ ਕਿ ਇਹ ਵੀ ਰਿਨਿਊ ਤੱਕ ਜਿਹੜਾ ਜੀ ਉਹ ਨਹੀਂ ਕਰਵਾਇਆ ਗਿਆ। ਜਿਹੜੀਆਂ ਛੋਟੀਆਂ ਫਿਲਮਾਂ ਸੀਗੀਆਂ ਦਸਤਾਵੇਜ਼ੀ ਦਿਖਾਈਆਂ ਜਾਂਦੀਆਂ ਸੀ ਉਹ ਵੀ ਕੰਮ ਜਿਹੜਾ ਜੀ ਉਹ ਬੰਦ ਹੋਇਆ ਪਿਆ। ਸ਼ਹੀਦੀ ਖੂਹ ਨੂੰ ਸਾਂਭ ਸੰਭਾਲ ਦੀ ਲੋੜ ਹੈ। ਜਿਹੜੇ ਇਹਨੂੰ ਵਿਜ਼ਟਰ ਆਉਂਦੇ ਆ ਜੀ ਉਹਨਾਂ ਨੂੰ ਮੁੱਢਲੀਆਂ ਸਹੂਲਤਾਂ ਦੀ ਵੀ ਜਿਹੜਾ ਉਹ ਲੋੜ ਹੈ। ਜਿਹੜੀ ਪੁਰਾਤਤਵ ਵਿਭਾਗ ਦੀ ਦਿੱਲੀ ਤੋਂ ਬਾਹਰਾਂ ਦੀ ਟੀਮ ਆਈ ਸੀ ਉਹਨੇ ਜਲਿਆਂਵਾਲੇ ਬਾਗ ਦਾ ਦੌਰਾ ਕੀਤਾ, ਸਾਰੇ ਕੰਮਕਾਰ ਜਿਹੜੇ ਜੀ ਉਹ ਵੇਖੇ। ਪਰ ਸਵਾਲ ਜਿਹੜਾ ਜੀ ਇਹ ਹੈ ਕਿ ਇੰਨੇ ਦਿਨਾਂ ਦੇ ਵਿੱਚ ਹੁਣ ਜਿਹੜਾ ਜੀ ਉਹ ਕੀ ਕੀਤਾ ਜਾਊਗਾ। ਜਲਿਆਂਵਾਲੇ ਬਾਗ ਦੇ ਸੁੰਦਰੀਕਰਨ ਦੇ ਵਾਸਤੇ ਜਿਹੜੀ ਯੋਜਨਾ ਦੇ ਵਾਸਤੇ ਟੈਂਡਰ ਮੰਗੇ ਗਏ ਸੀਗੇ ਜਿਹੜੇ 10 ਅਪ੍ਰੈਲ ਨੂੰ ਖੋਲੇ ਜਾ ਰਹੇ ਆ। ਉਦੋਂ ਬਾਅਦ ਇਹਦੇ ਉੱਤੇ ਜਿਹੜਾ ਲੋੜੀਂਦੀ ਉਸਾਰੀ ਜਿਹੜੀ ਉਹ ਸ਼ੁਰੂ ਹੋ ਸਕੂਗੀ। ਜਿਹੜਾ ਮੁੱਖ ਸਮਾਗਮ ਹੋਣਾ 13 ਅਪ੍ਰੈਲ ਨੂੰ ਉਹਦੇ ਵਿੱਚ ਉਪ ਰਾਸ਼ਟਰਪਤੀ ਜਿਹੜੇ ਆ ਜੀ ਇਹਦੇ ਵਿੱਚ ਸ਼ਾਮਲ ਜਿਹੜਾ ਉਹ ਹੋ ਗਿਆ। ਜਿੱਡੀ ਵੱਡਾ ਇਹਦਾ ਇਤਿਹਾਸ ਹੈ ਖਾਸ ਤੌਰ ਦੇ ਉੱਤੇ ਭਾਰਤ ਦੀ ਆਜ਼ਾਦੀ ਦੇ ਵਿੱਚ ਜਿਹੜਾ ਜੀ ਤੁਸੀਂ ਇਹ ਦੇਖੋ ਕਿ ਸਿਆਸਤ ਇੰਨੀ ਭਾਰੂ ਹੋ ਗਈ ਕਿ ਆਪਾਂ ਪਹਿਲਾਂ ਵੀ ਜਿਹੜੀ ਕਈ ਵਾਰੀ ਗੱਲ ਕੀਤੀ ਆ ਕਿ ਕਿਉਂਕਿ ਇਹਦੇ ਜਿਹੜਾ ਟਰਸਟ ਬਣਿਆ ਹੋਇਆ ਉਹਦਾ ਚੇਅਰਮੈਨ ਜਿਹੜਾ ਪ੍ਰਧਾਨ ਮੰਤਰੀ ਆ ਤੇ ਉਹ ਆਪਣੇ ਜਿਹੜੇ ਆ ਜੀ ਕੁਝ ਬੰਦੇ ਇਹਦੇ ਟਰਸਟ ਦੇ ਵਿੱਚ ਜਿਹੜਾ ਉਹ ਪਾ ਲੈਂਦਾ। ਪਿਛਲੇ ਦਿਨ ਜਿਹੜੇ ਬੰਦੇ ਟਰਸਟ ਦੇ ਵਿੱਚ ਪਾਏ ਗਏ ਆ ਨਾ ਜੀ ਉਹ 90 ਸਾਲ ਦੀ ਉਮਰ ਨੂੰ ਕ੍ਰਾਸ ਕਰ ਗਏ ਹੋਏ ਆ, ਜਿਨ੍ਹਾਂ ਦਾ ਆਪਣਾ ਆਪ ਜਿਹੜਾ ਜੀ ਲੈ ਕੇ ਤੁਰ ਸਕਣਾ ਔਖਾ। ਉਹ ਭਲਾ ਇਸ ਟਰਸਟ ਦੇ ਵਿੱਚ ਜਿਹੜਾ ਜੀ ਸਰਗਰਮ ਭੂਮਿਕਾ ਕਿਵੇਂ ਨਿਭਾ ਸਕਦੇ ਆ। ਔਰ ਉਹਨਾਂ ਦੀ ਜਿਹੜੀ ਇਹ ਸਰਗਰਮੀ ਨਾ ਹੋਣੀ ਉਹਨੇ ਟਰਸਟ ਦੇ ਜਿਹੜੇ ਕੰਮਕਾਰ ਸੀ ਉਹਨਾਂ ਸਾਰਿਆਂ ਨੂੰ ਠੰਡੇ ਬਸਤੇ ਦੇ ਵਿੱਚ ਜਿਹੜਾ ਉਹ ਪਾ ਦਿੱਤਾ ਕਿਉਂਕਿ ਇਹਦਾ ਸਿਆਸੀਕਰਨ ਜਿਹੜਾ ਜੀ ਇੱਕ ਕਿਸਮ ਦੇ ਨਾਲ ਹੋ ਗਿਆ। ਸਿਆਸੀਕਰਨ ਵੀ ਬਹੁਤ ਜ਼ਿਆਦਾ ਹੋ ਗਿਆ। ਤੇ ਅੱਗੇ ਗੱਲ ਕਰਦੇ ਹਾਂ ਜੀ ਕੁੰਵਰ ਵਿਜੇ ਪ੍ਰਤਾਪ ਤੇ ਸਿੱਟ ਨੂੰ ਲੈ ਕੇ ਜਿਹੜਾ ਵਕਤ ਪਿਆ ਉਹਨਾਂ ਦੇ ਨਾਂ ਤੋਂ ਡਰਦੇ ਆ ਸਾਰੇ। ਉਹਨਾਂ ਦੇ ਹੱਕ ਦੇ ਵਿੱਚ ਪੰਜਾਬ ਸਰਕਾਰ ਡਟੀ ਪਰ ਅਕਾਲੀ ਵਿਰੋਧ ਵਿੱਚ। ਬਿਲਕੁਲ ਜੀ। ਇੱਕ ਤਾਂ ਜਿਹੜੀ ਪੁੱਛਗਿੱਛ ਹੋਣੀ ਸੀਗੀ ਸਰਸੇ ਵਾਲੇ ਤੋਂ ਉਹ ਨਹੀਂ ਹੋ ਸਕੀ। ਉਹਦਾ ਪੋਲੀਟੀਕਲ ਰੀਜ਼ਨ ਜਿਹੜਾ ਜੀ ਉਹ ਹੈਗਾ ਕਿਉਂਕਿ ਇਹ ਰੋਕ ਦਿੱਤੀ ਗਈ। ਆਪਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਡਿਟੇਲ ਦੱਸੀ ਸੀ ਕਿ ਸਵਾਲ 2 ਜਾਂ 3 ਹੀ ਆ ਜਿਹੜੇ ਸਰਸੇ ਵਾਲੇ ਤੋਂ ਪੁੱਛੇ ਜਾਣੇ ਆ ਸਿੱਟ ਦੇ ਵੱਲੋਂ ਕਿ ਪ੍ਰਧਾਨ ਦੇ ਨਾਲ ਮੀਟਿੰਗ ਕਿੱਥੇ ਹੋਈ ਸੀ ਔਰ ਜਿਹੜੀ ਉਹਦੀ ਫਿਲਮ ਸੀਗੀ ਮੈਸੇਂਜਰ ਆਫ ਗੋਡ 2 ਇਹਦੀ ਰਿਲੀਜ਼ ਨੂੰ ਲੈ ਕੇ ਕੀ ਸੌਦੇਬਾਜ਼ੀ ਹੋਈ ਸੀਗੀ ਔਰ ਜਿਹੜੀ ਮੁਆਫੀ ਦਿੱਤੀ ਗਈ ਸੀ ਅਕਾਲ ਤਖਤ ਤੋਂ ਉਹਦੀ ਚਿੱਠੀ ਕਿਹਨੇ ਲਿਖੀ ਸੀ, ਕਿੱਥੇ ਬਹਿ ਕੇ ਜਿਹੜੀ ਆ ਜੀ ਇਹ ਚਿੱਠੀ ਲਿਖੀ ਸੀ। ਆਹੀ ਸਵਾਲ ਸੀਗੇ 3। ਇਹ ਸਵਾਲ ਜੇ ਸਾਹਮਣੇ ਆਉਂਦੇ ਆ ਸਭ ਨੂੰ ਪਤਾ ਕਿ ਵਕਤ ਕਿਹਨੂੰ ਪੈਣਾ, ਇੱਕੋ ਬੰਦੇ ਨੂੰ ਸਭ ਤੋਂ ਜ਼ਿਆਦਾ ਵਕਤ ਪੈਣਾ ਨਾ। ਸੋ ਕਿਤੇ ਨਾ ਕਿਤੇ ਇਹ ਰੋਕ ਦਿੱਤੀ ਗਈ ਜਿਹੜੀ ਜਾਂਚ ਸੀਗੀ। ਹਾਲਾਂਕਿ SIT ਦੇ ਕੋਲੇ ਜਿਹੜੀ ਫਰੀਦਕੋਟ ਦੀ ਸੈਸ਼ਨ ਕੋਰਟ ਹੈ ਜੀ ਉਹ ਆਰਡਰ ਨੇ ਪਰ ਇਹ ਕਿਹਾ ਗਿਆ ਕਿ ਡਿਸਟ੍ਰਿਕਟ ਮੈਜਿਸਟ੍ਰੇਟ ਜਿਹੜਾ ਜੀ ਉਹਦੇ ਤੋਂ ਪਰਮਿਸ਼ਨ ਲਓ। ਇਹ SIT ਉੱਥੇ ਜਾ ਕੇ ਇੱਕ ਦਿਨ ਪਹਿਲਾਂ ਬੈਠੀ ਰਹੀ ਆ ਸਨਾਰੀਆ ਜੇਲ੍ਹ। ਡਿਸਟ੍ਰਿਕਟ ਮੈਜਿਸਟ੍ਰੇਟ ਨੇ ਆਰਡਰ ਜਿਹੜਾ ਜੀ ਉਹ ਦੇਣ ਤੋਂ ਨਾ ਕਰ ਦਿੱਤੀ। ਜਿਹੜੇ ਜੇਲ੍ਹ ਅਧਿਕਾਰੀਆਂ ਨੇ ਕਿਹਾ ਕਿ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਤੁਸੀਂ ਰਿਟਨ ਆਰਡਰ ਜਿਹੜੇ ਉਹ ਲੈ ਕੇ ਆਓ। ਉਹਨਾਂ ਨੂੰ ਪਤਾ ਕਿ ਰਿਟਨ ਆਰਡਰ ਨੂੰ ਰੋਕ ਜਾਂ ਅੱਗੇ ਤਰਕਾਇਆ ਜਿਹੜਾ ਜੀ ਉਹ ਕਿਹੜੇ ਤਰੀਕੇ ਨਾਲ ਜਾ ਸਕਦਾ। ਹੁਣ ਜਿਹੜੀ SIT ਆ ਕੀ ਉਹ ਡਿਸਟ੍ਰਿਕਟ ਮੈਜਿਸਟ੍ਰੇਟ ਹਰਿਆਣਾ ਦੇ ਕੋਲੇ ਮੁੜ ਕੇ ਜਾਂਦੀ ਆ ਜਾਂ ਉਹਦੇ ਕੋਲੇ ਦੂਸਰੀ ਆਪਸ਼ਨ ਜਿਹੜੀ ਬਚਦੀ ਆ ਉਹ ਹੈਗੀ ਆ ਉਹ ਪ੍ਰੋਡਕਸ਼ਨ ਵਾਰੰਟ ਦੇ ਵਾਸਤੇ ਅਪਲਾਈ ਕਰੂਗੀ ਫਰੀਦਕੋਟ ਦੀ ਅਦਾਲਤ ਦੇ ਵਿੱਚ ਔਰ ਫਰੀਦਕੋਟ ਦੀ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ ਉਹਨੂੰ ਮਿਲ ਸਕਦੇ ਆ। ਇਹਦੇ 'ਚ ਸਵਾਲ ਵੱਡਾ ਇਹ ਰਹੂਗਾ ਕਿ ਕਿਉਂਕਿ ਜੇ ਪ੍ਰੋਡਕਸ਼ਨ ਵਾਰੰਟ ਮਿਲ ਜਾਂਦੇ ਆ ਉਹਨੂੰ ਅੱਗੋਂ ਕਿਵੇਂ ਟਾਲਿਆ ਜਾਂਦਾ, ਟਾਲਿਆ ਜਾਊਗਾ। ਕਮ ਸੇ ਕਮ ਲੋਕ ਸਭਾ ਚੋਣਾਂ ਜਿਹੜੀਆਂ ਦੀ ਜਿਉਂ ਇਹ ਲੱਗ ਰਿਹਾ ਇਹ ਲੰਘਾਈਆਂ ਜਾਣਗੀਆਂ ਕਿ ਇਹਦੇ ਦੌਰਾਨ ਕਿਤੇ ਇਹ ਕਹਾਣੀ ਸਾਹਮਣੇ ਆ ਗਈ ਤੇ ਲੈ ਕੇ ਬਹਿ ਜੂਗੀ। ਇਸ ਕਰਕੇ ਇਹਨੂੰ ਰੋਕਣ ਦੇ ਯਤਨ ਵੀ ਹੋਣਗੇ। ਰੋਕਣ ਦੇ ਯਤਨ SIT ਨੂੰ ਨਹੀਂ ਹੋ ਰਹੇ, ਰੋਕਣ ਦੇ ਯਤਨ ਕੁੰਵਰ ਵਿਜੇ ਪ੍ਰਤਾਪ ਨੂੰ ਵੀ ਜਿਹੜੇ ਆ ਉਹ ਹੋ ਰਹੇ ਆ। IPS ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਦੇ ਪੱਖ ਦੇ ਵਿੱਚ ਜਿਹੜਾ ਦੀ ਸਪਸ਼ਟ ਸਟੈਂਡ ਲੈਂਦੇ ਆ। ਅਕਾਲੀ ਦਲ ਦੇ ਜਿਹੜੇ ਦੋਸ਼ ਲਾਏ ਆ ਉਹਨਾਂ ਨੂੰ ਰੱਦ ਕੀਤਾ ਪੰਜਾਬ ਸਰਕਾਰ ਨੇ। ਗ੍ਰਹਿ ਵਿਭਾਗ ਦੇ ਵੱਲੋਂ ਰਾਜ ਦੇ ਮੁੱਖ ਚੋਣ ਅਧਿਕਾਰੀ ਜਿਹੜੇ ਨੇ ਡਾਕਟਰ S ਕਰਨ ਰਾਜੂ ਜਿਹੜੇ ਨੇ ਇਹਦੇ ਜਿਹੜੀ ਆ 2 IG ਹੈੱਡਕੁਆਟਰ ਦੇ ਦਫ਼ਤਰਾਂ ਦੇ 2 ਸਫ਼ਿਆਂ ਦੀ ਰਿਪੋਰਟ ਜਿਹੜੀ ਆ ਜੀ ਉਹ ਭੇਜੀ ਗਈ ਆ।
ਇਹਦੇ ਵਿੱਚ ਜਿਹੜਾ ਕਿਹਾ ਗਿਆ ਕਿ ਵਧੀਕ DGP ਜਿਹੜੇ ਉਹਨਾਂ ਦੀ ਅਗਵਾਈ ਹੇਠਲੀ ਸਿੱਟ ਦੇ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਉੱਤੇ ਪਿੰਡ ਬਰਗਾੜੀ ਦੇ ਬੇਅਦਬੀ ਤੇ ਗੋਲੀकांड ਦੀ ਜਾਂਚ ਪੇਸ਼ੇਵਰ ਤਰੀਕੇ ਦੇ ਨਾਲ ਨਿਰਪੱਖ ਰਹਿ ਕੇ ਕੀਤੀ ਜਾ ਰਹੀ ਹੈ ਜੀ। ਸਰਕਾਰ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਪੇਸ਼ੇਵਰ ਤੇ ਨਿਰਪੱਖ ਅਧਿਕਾਰੀ ਕਰਾਰ ਦਿੱਤਾ ਹੈ ਔਰ ਚੋਣ ਅਧਿਕਾਰੀਆਂ ਦਾ ਦੱਸਣਾ ਹੈ ਕਿ ਇਹ ਰਿਪੋਰਟ ਚੋਣ ਕਮਿਸ਼ਨ ਨੂੰ ਭੇਜੀ ਜਾਊਗੀ ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਊਗੀ। ਸਰਕਾਰ ਨੇ ਅਕਾਲੀ ਦਲ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਦਾਅਵਾ ਇਹ ਕੀਤਾ ਹੈ ਕਿ ਸਿੱਟ ਦੇ ਵੱਲੋਂ ਬਿਨਾਂ ਕਿਸੇ ਪ੍ਰਭਾਵ ਦੇ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ। ਐਕਚੁਅਲੀ ਹੋਇਆ ਕੀ ਆ ਕਿ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਆ ਕਿ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੂੰ ਲੋਕ ਸਭਾ ਚੋਣਾਂ ਦੇ ਦੌਰਾਨ ਪੰਜਾਬ ਤੋਂ ਬਾਹਰ ਭੇਜਿਆ ਜਾਵੇ ਔਰ ਇਹ ਜਿਹੜੀ ਆ ਜਾਂਚ ਹਾਲ ਦੀ ਘੜੀ ਰੋਕੀ ਜਾਵੇ ਕਿਉਂਕਿ ਜਾਂਚ ਤੋਂ ਜਿਹੜਾ ਵੀ ਉਹ ਡਰ ਲੱਗ ਰਿਹਾ। ਜਿਵੇਂ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਦੋਂ ਰਿਪੋਰਟ ਆਈ ਸੀ ਉਸ ਰਿਪੋਰਟ ਤੋਂ ਡਰ ਲੱਗਦਾ ਸੀ। ਪੰਜਾਬ ਵਿਧਾਨ ਸਭਾ ਜਿਹੜੀ ਜੀ ਉਹ ਛੱਡ ਕੇ ਭੱਜੇ ਉਸ ਟਾਈਮ ਔਰ ਇਹ ਹੁਣ ਜਿਹੜਾ ਜੀ ਉਹਨਾਂ ਨੂੰ ਲੱਗਦਾ ਹੈ ਕਿ ਜੇ ਡੇਰੇ ਵਾਲੇ ਤੋਂ ਪੁੱਛ ਕੀਤੀ ਗਈ, ਜੇ ਉਹਨੇ ਜਿਹੜਾ ਉਹ ਦੱਸ ਦਿੱਤਾ ਬਹੁਤਾ ਕੁਝ ਤੇ ਫਿਰ ਕੀ ਬਣੂਗਾ। ਇਸ ਕਰਕੇ ਤੁਸੀਂ ਕਹਿ ਲਓ ਕਿ ਇਹਨੂੰ ਰੋਕਣ ਦੇ ਜਿਹੜਾ ਜੀ ਉਹ ਯਤਨ ਨੇ ਹੁਣ ਚੋਣ ਕਮਿਸ਼ਨ ਦੇ ਉੱਤੇ, ਮੁੱਖ ਚੋਣ ਕਮਿਸ਼ਨ ਦੇ ਉੱਤੇ ਇਹ ਨਿਰਭਰ ਕਰਦਾ ਜੀ ਕਿ ਜਿਹੜੀ ਪੰਜਾਬ ਸਰਕਾਰ ਨੇ ਰਿਪੋਰਟ ਬਣਾ ਕੇ ਭੇਜੀ ਆ ਉਹਦੇ ਉੱਤੇ ਉਹ ਕੀ ਫੈਸਲਾ ਲੈਂਦੇ ਆ। ਬਿਲਕੁਲ ਜੀ, ਚੋਣ ਕਮਿਸ਼ਨ ਵੀ ਉੱਪਰੋਂ ਹੀ ਆ ਜਾਣੇ ਆਰਡਰ। ਤੇ ਅੱਗੇ ਗੱਲ ਕਰਦੇ ਹਾਂ ਵੀ ਗੁਰਬਾਣੀ ਦੇ ਉੱਤੇ ਕਿਤੇ ਨਾ ਕਿਤੇ ਕੁਛ ਨਾ ਕੁਛ ਲੋਕ ਕਰਦੇ ਰਹਿੰਦੇ ਆ। ਹੁਣ ਮੂਲ ਮੰਤਰ ਤੇ ਕੀਤੇ ਕੱਥਕ ਡਾਂਸ ਦਾ ਮਾਮਲਾ ਭਖਿਆ। ਜੀ ਇਹ ਐਕਚੁਅਲੀ ਰਾਸ਼ਟਰਪਤੀ ਹੋਰਾਂ ਦੀ ਜਿਹੜੇ ਚਿਲੀ ਦੀ ਰਾਜਧਾਨੀ ਸੰਤਿਆਗੋ ਦੇ ਦੌਰੇ ਦੇ ਦੌਰਾਨ ਮੂਲ ਮੰਤਰ ਦੇ ਪਾਠ ਦੇ ਉੱਤੇ ਕੱਥਕ ਜਿਹੜਾ ਜੀ ਉਹ ਕੀਤਾ ਗਿਆ ਸੀਗਾ ਔਰ ਸ਼੍ਰੋਮਣੀ ਕਮੇਟੀ ਨੇ ਇਹਦੇ ਉੱਤੇ ਇਤਰਾਜ਼ ਜਿਹੜਾ ਜੀ ਉਹ ਜਤਾਇਆ ਔਰ ਇਹਦੇ ਸੰਬੰਧੀ ਮਾਮਲੇ ਦੀ ਜਾਂਚ ਮੰਗੀ ਹੈ। ਐਕਚੁਅਲੀ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣ ਤੋਂ ਬਾਅਦ ਜਿਹੜੀ ਹੈ ਜੀ ਉਹ ਸ਼੍ਰੋਮਣੀ ਕਮੇਟੀ ਕਹਿੰਦੀ ਆ ਕਿ ਉਹਨੂੰ ਇਤਰਾਜ਼ ਮਿਲੇ ਆ ਵੱਡੀ ਗਿਣਤੀ ਦੇ ਵਿੱਚ। ਇੱਦਾਂ ਦੀਆਂ ਚੀਜ਼ਾਂ ਦੇ ਇਤਰਾਜ਼ ਉਹਨੂੰ ਅਕਸਰ ਮਿਲ ਜਾਂਦੇ ਆ, ਜਿਹੜੇ ਮਿਲਣੇ ਚਾਹੀਦੇ ਆ ਉਹ ਨਹੀਂ ਮਿਲਦੇ। ਜਿਹੜਾ ਜੀ ਉਹਨੂੰ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਟਾਲ ਦਿੰਦੇ ਆ। ਕਮੇਟੀ ਦੇ ਜਿਹੜੇ ਮੁੱਖ ਸਕੱਤਰ ਆ ਉਹਨੇ ਇਹ ਗੱਲ ਕਹੀ ਆ ਕਿ ਇਹ ਵੀਡੀਓ ਰਾਸ਼ਟਰਪਤੀ ਦੇ ਸੋਸ਼ਲ ਮੀਡੀਆ ਅਕਾਊਂਟ ਦੇ ਵਿੱਚ ਮੌਜੂਦ ਹੈ। ਉਹਨਾਂ ਨੇ ਕਿਹਾ ਕਿ ਇਹਦੇ ਨਾਲ ਸਿੱਖ ਭਾਈਚਾਰੇ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਠੇਸ ਪਹੁੰਚੀ ਆ ਔਰ ਜਿਹੜੇ ਮੁੱਖ ਸਕੱਤਰ ਆ ਉਹਨੇ ਮੰਗ ਇਹ ਕੀਤੀ ਆ ਕਿ ਸਿੱਖ ਸੰਗਤ ਲਈ ਮੂਲ ਮੰਤਰ ਤੇ ਜਪਜੀ ਸਾਹਿਬ ਦਾ ਪਾਠ ਜਿਹੜਾ ਉਹ ਅਹਿਮ ਹੈ। ਇਹਦੇ ਜਿਹੜੇ ਗਾਉਣ ਦੇ ਉੱਤੇ ਕਿਸੇ ਵੀ ਤਰੀਕੇ ਦਾ ਡਾਂਸ ਨਹੀਂ ਕੀਤਾ ਜਾ ਸਕਦਾ। ਵੀਡੀਓ ਜਿਹੜੀ ਆ ਇਹਦੇ ਵਿੱਚ ਮੰਚ ਦੇ ਉੱਤੇ ਲੱਗੇ ਬੈਨਰ ਦੇ ਉੱਤੇ ਲਿਖਿਆ ਹੋਇਆ ਕਿ ਇਹ ਸਵਾਗਤੀ ਸਮਾਗਮ ਇੰਡੀਅਨ ਕਮਿਊਨਿਟੀ ਐਂਡ ਫਰੈਂਡਸ ਆਫ ਇੰਡੀਆ ਦੇ ਵੱਲੋਂ ਜਿਹੜਾ ਉਹ ਕਰਵਾਇਆ ਜਾ ਰਿਹਾ। ਰਾਸ਼ਟਰਪਤੀ ਹੋਰਾਂ ਦਾ ਨਾਮ ਤੇ ਮੁਲਕ ਦਾ ਨਾਮ ਵੀ ਇਹਦੇ ਵਿੱਚ ਜਿਹੜਾ ਉਹ ਦਰਜ ਹੈ। ਮੰਚ ਦੇ ਉੱਤੇ ਸਤਾਰ ਤੇ ਤਬਲਾ ਜਿਹੜਾ ਜੀ ਉਹ ਵੱਜ ਰਿਹਾ, ਜਿਹਦੇ ਤੇ ਕੁੜੀ ਨ੍ਰਿਤ ਕਰ ਰਹੀ ਆ, ਜਿਹਦੇ ਪਿੱਛੇ ਮੂਲ ਮੰਤਰ ਤੇ ਜਪਜੀ ਸਾਹਿਬ ਦੇ ਪਾਠ ਦਾ ਜਿਹੜਾ ਜੀ ਉਹ ਗਾਇਨ ਹੋ ਰਿਹਾ। ਇਹਦੇ ਉੱਤੇ ਰਾਸ਼ਟਰਪਤੀ ਹੋਰਾਂ ਦੇ ਜਿਹੜੇ ਜੀ ਉਸ ਸਾਈਡ ਤੋਂ ਅਜੇ ਕੁਝ ਵੀ ਪ੍ਰਤੀਕਰਮ ਜਿਹੜਾ ਜੀ ਉਹ ਨਹੀਂ ਆਇਆ, ਪਰ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਜਿਹੜੀ ਹੈ ਜੀ ਉਹ ਵਾਇਰਲ ਬਹੁਤ ਤੇਜ਼ੀ ਦੇ ਨਾਲ ਹੋਈ ਜੀ। ਇਹ ਤਾਂ ਰਾਸ਼ਟਰਪਤੀ ਨੂੰ ਵੀ ਚਾਹੀਦਾ ਸੀਗਾ। ਤੇ ਅੱਗੇ ਸੁਲਤਾਨਪੁਰ ਲੋਧੀ ਦੇ ਵਿੱਚ ਬੇਬੇ ਨਾਨਕੀ ਦਾ ਕਹਿੰਦੇ ਇੱਕ ਪੁਰਾਤਨ ਘਰ ਸੀ ਤੇ ਇਹ ਜਗਤਾਰ ਸਿੰਘ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਸੇਵਾ ਕਰਦੇ ਹਾਂ, ਸੰਭਾਲ ਕਰਦੇ ਹਾਂ, ਉਸ ਨੂੰ ਵੀ ਮਲੀਆਮੇਟ ਕੀਤਾ। ਬਿਲਕੁਲ ਜੀ, ਐਕਚੁਅਲੀ ਇਹ ਹੈ ਜੀ ਕਿ ਜਿਹੜਾ ਸੁਲਤਾਨਪੁਰ ਲੋਧੀ ਆ ਇਹ ਉਹ ਜਗ੍ਹਾ ਹੈ ਜਿੱਥੇ ਗੁਰੂ ਨਾਨਕ ਸਾਹਿਬ ਆਪਣੀ ਉਮਰ ਦੇ ਬਹੁਤ ਅਹਿਮ ਸਾਲ, ਕੋਈ ਕਰੀਬ 14 ਸਾਲ ਤੋਂ ਉੱਪਰ ਇਸ ਜਗ੍ਹਾ ਦੇ ਉੱਤੇ ਰਹੇ ਆ ਔਰ ਉਹਨਾਂ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਜੀ ਇਸ ਸ਼ਹਿਰ ਦੇ ਨਾਲ ਜੁੜੀਆਂ ਹੋਈਆਂ ਨੇ। ਨਾਨਕਸ਼ਾਹੀ ਇੱਕ ਦਾ ਬਹੁਤਾ ਸ਼ਹਿਰ ਜਿਹੜਾ ਜੀ ਉਹ ਕਿਸੇ ਟਾਈਮ ਦੇ ਬਣਿਆ ਸੀਗਾ। ਇਤਿਹਾਸ ਦੇ ਵਿੱਚ ਸੁਲਤਾਨਪੁਰ ਲੋਧੀ ਦਾ ਨਾਮ ਜਿਹੜਾ ਜੀ ਉਹ ਕਾਫੀ ਵੱਡਾ ਆ। ਔਰੰਗਜ਼ੇਬ ਤੇ ਦਾਰਾ ਸ਼ਿਕੋ ਜਿਹੜੇ ਦੋਨੋਂ ਭਰਾ ਸੀਗੇ ਸ਼ਾਹਜਹਾਂ ਦੇ ਬੇਟੇ, ਇਹਨਾਂ ਦੀ ਐਜੂਕੇਸ਼ਨ ਵੀ ਇਸ ਸ਼ਹਿਰ ਤੋਂ ਹੋਈ ਆ ਕਿਉਂਕਿ ਬਹੁਤ ਵੱਡਾ ਇਹ ਸ਼ਹਿਰ ਸੀ ਕਿਸੇ ਟਾਈਮ। ਅੱਜ ਤਾਂ ਇੱਕ ਕਸਬੇ ਦੇ ਰੂਪ ਦੇ ਵਿੱਚ ਜਿਹੜਾ ਜੀ ਇਹ ਮੌਜੂਦ ਹੈ। ਇਸ ਸ਼ਹਿਰ ਦੇ ਵਿੱਚ ਬੇਬੇ ਨਾਨਕੀ ਹੋਰਾਂ ਦਾ ਜਿਹੜਾ ਜੀ ਪੁਰਾਤਨ ਘਰ ਸਿੱਖਾਂ ਮਹੱਲਾ ਹੈਗਾ ਉੱਥੇ ਸੀਗਾ ਜੀ ਔਰ ਬੇਬੇ ਨਾਨਕੀ ਹੋਰਾਂ ਦਾ ਜਿਹੜਾ ਪੁਰਾਤਨ ਵਿਰਾਸਤੀ ਘਰ ਸੀਗਾ ਉਹਨੂੰ ਮਲੀਆਮੇਟ ਵੀ ਜਿਹੜਾ ਇਸੇ ਹੀ ਜਗਤਾਰ ਸਿੰਘ ਕਾਰ ਸੇਵਾ ਵਾਲੇ ਨੇ ਕੀਤਾ, ਜਿਹੜਾ ਕਿ ਪਿਛਲੇ ਦਿਨਾਂ ਤੋਂ ਚਰਚਾ ਦੇ ਵਿੱਚ ਜਿਹੜਾ ਜੀ ਤਰਨਤਾਰਨ ਦੀ ਦਰਸ਼ਨੀ ਡਿਓੜੀ ਜਿਹੜੀ ਉਹ ਢਾਉਣ ਦੇ ਕਰਕੇ ਜਿਹੜਾ ਜੀ ਉਹ ਚਰਚਾ ਦੇ ਵਿੱਚ ਆਇਆ।
ਇਹ ਜਿਹੜਾ ਇਤਿਹਾਸਕ ਵਿਰਾਸਤੀ ਘਰ ਸੀਗਾ, ਇਹਨੂੰ ਸੰਭਾਲਣ ਦੇ ਯਤਨ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੇ, ਨਾ ਜਿਹੜਾ ਜੀ ਜਗਤਾਰ ਸਿੰਘ ਦੇ ਵੱਲੋਂ ਕੀਤੇ ਗਏ। ਇਤਿਹਾਸਕਾਰ ਕਹਿੰਦੇ ਨੇ ਕਿ ਬੇਬੇ ਨਾਨਕੀ ਦੇ ਘਰ ਨੂੰ ਵੇਖਣ ਲਈ ਕਿਸੇ ਟਾਈਮ ਸਿੱਖ ਰਾਜ ਦੇ ਸਮੇਂ ਮਹਾਰਾਜਾ ਰਣਜੀਤ ਸਿੰਘ ਹੋਰੀ ਸੁਲਤਾਨਪੁਰ ਲੋਧੀ ਆਏ ਸੀਗੇ ਇਸ ਪੁਰਾਣੀ ਵਿਰਾਸਤ ਨੂੰ ਦੇਖਣ ਦੇ ਵਾਸਤੇ। 2001 ਦੇ ਵਿੱਚ ਜਗਤਾਰ ਸਿੰਘ ਨੂੰ ਇਹ ਕਾਰ ਸੇਵਾ ਜਿਹੜੀ ਇੱਥੋਂ ਦੀ ਦਿੱਤੀ ਗਈ ਸੀਗੀ। ਬੇਬੇ ਨਾਨਕੀ ਦੇ ਸਮੇਂ ਦਾ ਲਾਇਆ ਇੱਕ ਬੋਹੜ ਦਾ ਰੁੱਖ ਜਿਹੜਾ ਅੱਜ ਵੀ ਚਸ਼ਮਦੀਦ ਗਵਾਹ ਦੇ ਵਜੋਂ ਜਿਹੜਾ ਜੀ ਉਹ ਖੜਾ, ਇਹ ਇਕੱਲਾ ਹੁਣ ਬੋਹੜ ਹੀ ਜਿਹੜਾ ਉਹ ਰਹਿ ਗਿਆ। ਘਰ ਦੇ ਅੰਦਰ ਤੇ ਬਾਹਰ 2 ਪੁਰਾਤਨ ਖੂਹੀਆਂ ਸੀਗੀਆਂ। ਇਹਨਾਂ ਖੂਹੀਆਂ ਦਾ ਪਾਣੀ ਬੇਸ਼ੱਕ 1990 ਦੇ ਵਿੱਚ ਜਿਹੜਾ ਉਹ ਸੁੱਕ ਗਿਆ ਸੀਗਾ। 1969 ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਦੇ 500ਵੇਂ ਪ੍ਰਕਾਸ਼ ਪੁਰਬ ਮਨਾਏ ਗਏ ਸੀ ਤਾਂ ਉਦੋਂ ਇਹਦੇ ਉੱਤੇ ਨਜਾਇਜ਼ ਕਬਜ਼ੇ ਜਿਹੜੇ ਜੀ ਉਹ ਹੋ ਗਏ ਸੀਗੇ। ਉਦੋਂ ਦੀ ਸਰਕਾਰ ਨੇ ਇਹਨੂੰ ਖਾਲੀ ਕਰਵਾਉਣ ਦੀ ਜ਼ਹਿਮਤ ਤੱਕ ਨਾ ਕੀਤੀ। 50 ਸਾਲਾਂ ਤੋਂ ਬਾਅਦ ਜਦੋਂ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਜਿਹੜਾ ਉਹ ਮਨਾਇਆ ਜਾਊਗਾ ਤਾਂ ਸਿੱਖ ਸੰਗਤ ਜਿਹੜੀ ਹੈ ਜੀ ਉਹ ਬੇਬੇ ਨਾਨਕੀ ਦੇ ਅਸਲੀ ਘਰ ਨੂੰ ਨਹੀਂ ਵੇਖ ਸਕਦੀ। ਇੱਥੇ ਜਿਹੜੀ ਕਾਰ ਸੇਵਾ ਵਾਲਾ ਜਗਤਾਰ ਸਿੰਘ ਹੈ ਜੀ, ਉਹਨੇ ਦਾਅਵਾ ਕੀਤਾ ਸੀਗਾ ਕਿ ਜਦੋਂ ਆਪਣਾ ਘਰ ਵੀ ਖਸਤਾ ਹਾਲਤ ਦੇ ਵਿੱਚ ਹੋ ਜਾਂਦਾ ਤਾਂ ਉਹਨੂੰ ਢਾਹ ਕੇ ਮਜ਼ਬੂਤ ਬਣਾਇਆ ਜਾਂਦਾ। ਇਸ ਕਰਕੇ ਬੇਬੇ ਨਾਨਕੀ ਦੇ ਘਰ ਨੂੰ ਮਜ਼ਬੂਤ ਜਿਹੜਾ ਜੀ ਉਹ ਬਣਾਇਆ ਜਾਊਗਾ। ਇਸ ਮਹੱਲੇ ਦੇ ਵਿੱਚ ਰਹਿਣ ਵਾਲੇ ਲੋਕ ਜਿਹੜੇ ਆ ਜੀ ਉਹ ਅੱਜ ਵੀ ਇਸ ਗੱਲ ਤੋਂ ਬੇਹੱਦ ਦੁਖੀ ਨੇ ਕਿ ਪੁਰਾਤਨ ਚੀਜ਼ ਜਿਹੜੀ ਸੀ ਉਹ ਉਜਾੜ ਦਿੱਤੀ। ਰੌਲਾ ਬਹੁਤ ਪਾਇਆ ਉਸ ਟਾਈਮ ਲੋਕਾਂ ਨੇ, ਜਿਹੜਾ ਸੀਗਾ ਰੋਣਾ ਪਿੱਟਣਾ ਵੀ ਬਹੁਤ ਕੀਤਾ ਜੀ। ਪਰ ਤੁਹਾਨੂੰ ਪਤਾ ਹੈ ਕਿ ਜਿਹੜੇ ਕਾਰ ਸੇਵਾ ਵਾਲੇ ਨੇ ਉਹਨਾਂ ਦੇ ਨਾਲ ਕੇਸ ਟਾਈਪ ਦੇ ਲੋਕ ਹੁੰਦੇ ਆ, ਕਿੰਨੇ ਹਥਿਆਰ ਉਹਨਾਂ ਦੇ ਕੋਲੇ ਹੁੰਦੇ ਆ, ਔਰ ਮਿੰਟੋ ਮਿੰਟੀ ਸਾਰਾ ਘਰ ਜਿਹੜਾ ਸੀਗਾ ਜੀ ਉਹਨੂੰ ਮਲੀਆ ਮੇਟ ਇਹਨਾਂ ਨੇ ਕਰ ਦਿੱਤਾ ਔਰ ਉਹਦੀ ਜਗ੍ਹਾ ਦੇ ਉੱਤੇ ਕਿਲਾ ਨੁਮਾ ਇੱਕ ਬਿਲਡਿੰਗ ਗੇਰੂਏ ਰੰਗ ਦੀ ਜਿਹੜੀ ਜੀ ਉਹ ਉਸਾਰ ਦਿੱਤੀ, ਇਹ ਦੱਸਣ ਦੇ ਵਾਸਤੇ ਕਿ ਜਿਹੜਾ ਇਹ ਘਰ ਆ ਜੀ ਇਹ ਪੁਰਾਤਨ ਦਿੱਖ ਵਾਲਾ, ਜਦੋਂ ਕਿ ਪੁਰਾਤਨ ਜਿਹੜਾ ਘਰ ਸੀਗਾ ਜੀ ਉਹ ਢਾਹ ਦਿੱਤਾ। ਇੱਥੇ ਹੀ ਸ਼ਹਿਰ ਦੇ ਵਿੱਚ ਨਾ ਇੱਕ ਇੰਗਲੈਂਡ ਤੋਂ ਆਈ ਜਿਹੜੀ ਔਰਤ ਸੀ, ਉਹਨੇ ਕਈ ਸਾਲ ਪਹਿਲਾਂ ਬੇਬੇ ਨਾਨਕੀ ਦਾ ਗੁਰਦੁਆਰਾ ਉਸਾਰਿਆ। ਉਸ ਗੁਰਦੁਆਰੇ ਦੇ ਵਿੱਚ ਇੱਕ ਪੁਰਾਤਨ ਚੁੱਲ੍ਹਾ ਲਿਆ ਕੇ ਜਿਹੜਾ ਜੀ ਉਹ ਫਿੱਟ ਕਰ ਦਿੱਤਾ ਗਿਆ। ਬਹੁਤੇ ਲੋਕ ਇਹ ਸਮਝਦੇ ਆ ਕਿ ਸ਼ਾਇਦ ਉਹ ਬੇਬੇ ਨਾਨਕੀ ਦਾ ਘਰ ਸੀਗਾ, ਪਰ ਅਸਲ ਦੇ ਵਿੱਚ ਜਿਹੜਾ ਬੇਬੇ ਨਾਨਕੀ ਦਾ ਘਰ ਸੀ ਉਹ ਸਿੱਖਾਂ ਮੁਹੱਲੇ ਦੇ ਵਿੱਚ ਸੀਗਾ, ਜਿਹਨੂੰ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਨੇ ਮਲੀਆ ਮੇਟ ਕੀਤਾ। ਪਤਾ ਨਹੀਂ ਜੀ ਕੀ ਕੁਛ ਮਲੀਆ ਮੇਟ ਕਰ ਦਿੱਤਾ, ਤਾਂ ਪਤਾ ਹੀ ਬੜੀ ਦੇਰ ਬਾਅਦ ਲੱਗਾ ਲੋਕਾਂ ਨੂੰ। ਤੇ ਅੱਗੇ ਗੱਲ ਕਰਦੇ ਹਾਂ ਇੱਕ ਹੋਰ ਕਾਂਗਰਸੀ ਵਿਧਾਇਕ ਦੀ ਧਮਕੀਆਂ ਦੀ ਆਡੀਓ ਬੜੀ ਚਰਚਿਤ ਹੋਈ ਉਸਦੀ। ਚਲੋ ਇੱਕ ਤੋਂ ਬਾਅਦ ਇੱਕ ਜਿਹੜੀ ਜੀ ਆਡੀਓ ਵਿਧਾਇਕਾਂ ਦੀ, ਕਾਂਗਰਸੀ ਵਿਧਾਇਕਾਂ ਦੀ ਚਰਚਿਤ ਜਿਹੜੀ ਉਹ ਹੁੰਦੀ ਰਹੀ ਹੈ, ਚਾਹੇ ਉਹ ਘੁਬਾਏ ਦਾ ਮੁੰਡਾ ਹੋਵੇ ਜੀ ਜਿਹੜਾ ਇੱਕ ਸਬ ਇੰਸਪੈਕਟਰ ਨੂੰ ਧਮਕੀਆਂ ਦਿੰਦਾ ਸੀਗਾ ਕਿ ਆਪਣਾ ਬੋਰੀਆ ਬਿਸਤਰਾ ਗੋਲ ਕਰ ਲਾ, ਇੱਥੋਂ ਕਰਾ ਵੀ ਦਿੱਤਾ ਕਾਫੀ ਹੱਦ ਤੱਕ। ਉਦੋਂ ਬਾਅਦ ਭਾਰਤ ਭੂਸ਼ਣ ਆਸ਼ੂ ਜਿਹੜਾ ਸੀਗਾ ਉਹ ਵੀ ਧਮਕੀਆਂ ਜਿਹੜੀਆਂ ਜੀ ਉਹ ਦਿੰਦਾ ਰਿਹਾ। ਇਹ ਮਾਮਲਾ ਹਾਈ ਕੋਰਟ ਦੇ ਵਿੱਚ ਜਿਹੜਾ ਜੀ ਉਹ ਇਸ ਵੇਲੇ ਖੜਾ ਆ। ਤੇ ਹੁਣ ਜਿਹੜਾ ਇੱਥੋਂ ਡਿਸਟ੍ਰਿਕਟ ਪਟਿਆਲਾ ਤੋਂ ਨੇ ਮਦਨ ਲਾਲ ਜਲਾਲਪੁਰ, ਉਹਦੇ ਵੱਲੋਂ ਫੋਨ ਦੇ ਰਾਹੀਂ ਜਿਹੜੀਆਂ ਇੱਕ ਫੈਕਟਰੀ ਦਾ ਜਿਹੜਾ ਜੀ ਕੰਮ ਵਾਲਾ ਉਹਨੂੰ ਧਮਕੀਆਂ ਦੇਣ ਦੀ ਆਡੀਓ ਜਿਹੜੀ ਹੈ ਜੀ ਉਹ ਵਾਇਰਲ ਹੋਈ ਆ। ਔਰ ਇਹ ਆਡੀਓ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜਿਹੜੀ ਉਹ ਘੁੰਮ ਰਹੀ ਆ, ਜਿਹਦੇ ਵਿੱਚ ਇੱਕ ਪ੍ਰਾਈਵੇਟ ਫੈਕਟਰੀ ਦੇ ਅਮਿਤ ਨਾਮ ਦੇ ਮੁਲਾਜ਼ਮ ਦੇ ਨਾਲ ਫੋਨ ਦੇ ਉੱਤੇ ਉਹ ਗੱਲ ਕਰਦਾ ਜਿਹੜਾ ਜੀ ਉਹ ਸੁਣਦਾ ਆ ਕਿ ਮੈਂ MLA ਜਲਾਲਪੁਰ ਬੋਲ ਰਿਹਾ। ਅੱਗੋਂ ਜਿਹੜਾ ਉਹ ਫੋਨ ਚੁੱਕਣ ਵਾਲਾ ਅਮਿਤ ਆ ਉਹਦੀ ਗੱਲ ਨੂੰ ਕੋਈ ਬਹੁਤੀ ਤਵੱਜੋ ਨਹੀਂ ਦਿੰਦਾ ਤੇ ਉਹ ਕਹਿੰਦਾ ਕਿ ਮੈਂ ਨਹੀਂ ਜਾਣਦਾ ਜਿਹੜਾ ਜੀ ਉਹ ਇਹ ਕਹਿੰਦਾ ਕਿ ਮੈਂ ਫਿਰ ਤੈਨੂੰ ਗੱਲ ਕਰਨ ਦੀ ਤਮੀਜ਼ ਜਿਹੜੀ ਉਹ ਸਿਖਾਊਂਗਾ ਤੇ ਬੰਦੇ ਦਾ ਪੁੱਤ ਜਿਹੜਾ ਜੀ ਆ ਕੇ ਬਣਾਊਂਗਾ। ਇਹ ਵੀ ਜਿਹੜਾ ਉਹਨੂੰ ਕਹਿੰਦਾ ਕਿ ਤੂੰ ਮੈਨੂੰ ਨਹੀਂ ਜਾਣਦਾ, ਮੈਂ MLA ਆ, ਮੈਂ ਪੁਲਿਸ ਨੂੰ ਕਹਿ ਕੇ ਤੈਨੂੰ ਜਿਹੜਾ ਜੀ ਉਹ ਚੁਕਾਉਣਾ। ਇਹ ਧਮਕੀ ਦੇਣ ਦਾ ਕਾਰਨ ਜਿਹੜਾ ਜੀ ਉਹ ਇਹ ਦੱਸਦਾ ਹੈ ਕਿ ਤੂੰ ਫੈਕਟਰੀ ਦੇ ਵਿੱਚੋਂ ਮੁੰਡੇ ਜਿਹੜੇ ਉਹ ਕਿਉਂ ਕੱਢੇ। ਉਹ ਇਹ ਕਹਿੰਦਾ ਕਿ ਮੈਂ ਇਹ ਕਿਸੇ ਨੂੰ ਨਹੀਂ ਕੱਢਿਆ, ਇਹਦੇ ਸੰਬੰਧੀ HR ਦੇ ਨਾਲ ਜਿਹੜੀ ਜੀ ਉਹ ਗੱਲ ਕਰੋ। ਉਹ ਇਹ ਕਹਿੰਦਾ ਕਿ ਮੇਰਾ ਹਲਕਾ ਆ, 5 ਮਿੰਟਾਂ ਦੇ ਵਿੱਚ ਆ ਕੇ ਮੈਂ ਤੈਨੂੰ ਪੁਲਿਸ ਤੋਂ ਜਿਹੜਾ ਜੀ ਉਹ ਚੁਕਵਾਉਣਾ। ਜਿਹੜੇ ਵਿਧਾਇਕ ਉਹ ਕਿਤੇ ਤਾਂ ਇਹ ਕਹਿੰਦਾ ਜੀ ਕਿ ਇਹ ਬਣਾਈ ਗਈ ਆ ਜਿਹੜੀ ਵੀਡੀਓ ਆਡੀਓ ਜਿਹੜੀ ਆ ਮੇਰੀ ਆਵਾਜ਼ ਦੱਬ ਕੀ ਗਈ ਆ। ਦੂਜੇ ਪਾਸੇ ਉਹ ਇਹ ਵੀ ਜਿਹੜਾ ਜੀ ਕਹਿੰਦਾ ਕਿ ਇੱਥੇ ਜਿਹੜੇ ਫੈਕਟਰੀਆਂ ਵਾਲੇ ਆ ਉਹ ਲੋਕਾਂ ਨੂੰ ਲੁੱਟ ਰਹੇ ਆ ਔਰ ਜਿਹੜੀ ਮਿਨੀਮਮ ਵੇਜਸ ਆ ਉਹ ਵੀ ਨਹੀਂ ਦੇ ਰਹੇ ਤੇ ਜ਼ਿਆਦਾ ਕੰਮ ਜਿਹੜਾ ਜੀ ਉਹ ਕਰਵਾਉਂਦੇ ਆ। ਇਹਦੇ ਸੰਬੰਧੀ ਉਹਨੇ ਕਿਹਾ ਕਿ ਉਹ ਸ਼ਿਕਾਇਤ ਜਿਹੜੀ ਜੀ ਉਹ ਕਰੂਗਾ। ਸੋ ਇੱਕ ਤੋਂ ਬਾਅਦ ਇੱਕ ਜਿਹੜੀ ਧਮਕੀਆਂ ਨੇ, ਮੇਰਾ ਖਿਆਲ ਇਸ ਮਾਮਲੇ ਦੇ ਵਿੱਚ ਸ਼ਾਇਦ ਹੋ ਸਕਦਾ ਰਿਕਾਰਡ ਹੀ ਸਥਾਪਿਤ ਹੋ ਜਾਏ ਜਦੋਂ 5 ਵਰ੍ਹੇ ਜਿਹੜੇ ਜੀ ਉਹ ਪੂਰੇ ਹੋਣਗੇ ਕਿ ਕਿੰਨੇ ਵਿਧਾਇਕ ਨੇ ਜਿਹੜੇ ਇਸ ਤਰ੍ਹਾਂ ਦੀ ਧਮਕੀਆਂ ਵਾਲੀ
ਆਡੀਓ ਦੇ ਵਿੱਚ ਹੁਣ ਤੱਕ ਫਸ ਕੇ। ਬਿਲਕੁਲ ਜੀ ਬਿਲਕੁਲ ਆਪਣਾ ਜ਼ੋਰ ਦਿਖਾਉਂਦੇ ਆ। ਅਤੇ ਅਖੀਰ ਦੇ ਵਿੱਚ ਕੋਲਿਆਂ ਵਾਲੀ ਦੀ ਗੱਲ ਕਰੀਏ ਕਿ ਉਸ ਦੇ ਖਿਲਾਫ ਇੱਕ ਹੋਰ ਸ਼ਿਕਾਇਤ ਦਰਜ ਹੋਈ। ਉਹਦੀ ਦਿਆਲ ਸਿੰਘ ਜਿਹੜਾ ਕੋਲਿਆਂ ਵਾਲੀ ਆ ਮੇਰੀ ਚਰਚਾ ਦੇ ਵਿੱਚ ਤਾਂ ਉਹ ਰਹਿੰਦਾ ਹੀ ਆ। ਇੱਕ ਪਾਸੇ ਉਹਨੂੰ ਜਿਹੜੀ ਆ ਧੋਖਾਦਹੀ ਤੇ ਜਾਲਸਾਜ਼ੀ ਦੇ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਪੇਸ਼ਗੀ ਜ਼ਮਾਨਤ ਜਿਹੜੀ ਆ ਜੀ ਉਹ ਦੇ ਦਿੱਤੀ ਆ। ਇਸੇ ਸੰਬੰਧੀ ਵਿਜੀਲੈਂਸ ਬਿਊਰੋ ਨੇ ਪਿਛਲੇ ਸਾਲ ਜੂਨ ਮਹੀਨੇ ਦੇ ਵਿੱਚ ਉਹਦੇ ਖਿਲਾਫ ਕੇਸ ਦਰਜ ਜਿਹੜਾ ਉਹ ਕੀਤਾ ਸੀਗਾ। ਇਸ ਮਾਮਲੇ ਦੇ ਵਿੱਚ ਹੇਠਲੀ ਅਦਾਲਤ ਨੇ ਉਹਦੀ ਜ਼ਮਾਨਤ ਦੀ ਅਰਜ਼ੀ ਖਾਰਜ ਕਰਤੀ ਔਰ ਹਾਈ ਕੋਰਟ ਨੇ ਉਹਨੂੰ ਜ਼ਮਾਨਤ ਦੇ ਦਿੱਤੀ ਆ। ਪਰ ਜਿਹੜੇ ਬਾਦਲ ਪਰਿਵਾਰ ਦੇ ਬੇਹੱਦ ਨਜ਼ਦੀਕੀ ਦਿਆਲ ਸਿੰਘ ਕੋਲਿਆਂ ਵਾਲੀ ਦੇ ਖਿਲਾਫ ਮੁਕਤਸਰ ਦੇ ਪਿੰਡ ਕੋਲਿਆਂ ਵਾਲੀ ਦੇ ਵਸਨੀਕ ਮਨਿੰਦਰ ਸਿੰਘ ਨੇ ਮੁੱਖ ਮੰਤਰੀ ਪੰਜਾਬ ਨੂੰ SDDC ਮੈਂਬਰ ਦਿਆਲ ਸਿੰਘ ਕੋਲਿਆਂ ਵਾਲੀ ਦੇ ਖਿਲਾਫ ਲਿਖਤੀ ਸ਼ਿਕਾਇਤ ਕੀਤੀ ਹੈ, ਜਿਹੜੀ CM ਹਾਊਸ ਤੋਂ ਤਸਦੀਕ ਹੋ ਕੇ ਮੁਕਤਸਰ ਦੇ ਜਿਹੜੇ SSP ਆ ਉਹਦੇ ਕੋਲ ਪੜਤਾਲ ਦੇ ਵਾਸਤੇ ਪਹੁੰਚੀ ਹੈ। ਮਨਿੰਦਰ ਸਿੰਘ ਨੇ ਇਹ ਕਿਹਾ ਕਿ ਅਕਾਲੀ ਵਜ਼ਾਰਤ ਦੇ ਮੌਕੇ ਦਿਆਲ ਸਿੰਘ ਕੋਲਿਆਂ ਵਾਲੀ ਨੇ ਉਹਦੀ ਜ਼ਮੀਨ ਦੇ ਨਾਲ ਲੱਗਦੀ ਸ਼ਿਕਾਇਤਕਰਤਾ ਦੀ ਜ਼ਮੀਨ ਖਰੀਦਣ ਲਈ ਉਹ ਤੇ ਦਬਾਅ ਬਣਾਇਆ। ਜਦੋਂ ਉਹਨੇ ਜ਼ਮੀਨ ਦੇਣ ਤੋਂ ਨਾ ਕੀਤੀ ਤਾਂ ਕੋਲਿਆਂ ਵਾਲੀ ਨੇ ਉਹਦੇ ਖਿਲਾਫ ਥਾਣਾ ਸਦਰ ਦੇ ਵਿੱਚ ਕੇਸ ਦਰਜ ਕਰਵਾਤਾ। ਮਗਰੋਂ ਉਹਦੇ ਪਿਤਾ ਨੂੰ ਘਰੇ ਸੱਦ ਕੇ ਕਿਹਾ ਕਿ ਜੇ ਉਹ ਜ਼ਮੀਨ ਉਹਨੂੰ ਵੇਚ ਦੇਵੇ ਤਾਂ ਉਹ ਉਹਦੇ ਲੜਕੇ ਦੇ ਖਿਲਾਫ ਦਰਜ ਕੇਸ ਰੱਦ ਕਰਵਾ ਦਊਗਾ। ਉਹ ਕਹਿੰਦੇ ਉਹਨੇ ਇਹ ਸ਼ਿਕਾਇਤ ਦੇ ਵਿੱਚ ਲਿਖਿਆ ਕਿ ਉਹਦੇ ਦਬਾਅ ਦੇ ਹੇਠ ਉਹਦੇ ਪਿਤਾ ਦੀ 4 ਕਨਾਲਾਂ ਜ਼ਮੀਨ ਦੀ ਰਜਿਸਟਰੀ ਜਿਹੜੀ ਸੀ ਉਹ ਥੋੜੇ ਜਿਹੇ ਪੈਸਿਆਂ ਦੇ ਵਿੱਚ ਉਹਦੇ ਪਿਤਾ ਨੂੰ ਜਿਹੜੀ ਉਹ ਕਰਵਾਉਣੀ ਪਈ। ਉਹ ਇਹ ਕਹਿੰਦਾ ਹੈ ਕਿ 7 ਲੱਖ ਦੇ ਵਿੱਚ ਇਹ ਰਜਿਸਟਰੀ ਉਹਨੂੰ 1 ਲੱਖ ਰੁਪਈਆ ਦਿੱਤਾ, ਪਰ ਬਾਕੀ ਦੇ ਪੈਸੇ ਜਿਹੜੇ ਜੀ ਉਹ ਨਹੀਂ ਦਿੱਤੇ ਤੇ ਨਾ ਹੀ ਇਹ ਕੇਸ ਜਿਹੜਾ ਸੀਗਾ ਉਹ ਰੱਦ ਕਰਵਾਇਆ। ਔਰ ਉਹ ਇਹ ਕਹਿੰਦਾ ਹੈ ਕਿ ਉਹਦੇ ਪਿਤਾ ਗੁਰਮੀਤ ਸਿੰਘ ਦੇ ਉੱਤੇ ਵੀ ਦਿਆਲ ਸਿੰਘ ਕੋਲਿਆਂ ਵਾਲੀ ਨੇ ਨਸ਼ੀਲੇ ਪਾਊਡਰ ਦਾ ਕੇਸ ਦਰਜ ਕਰਵਾ ਕੇ ਉਹਨੂੰ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਭੇਜਤਾ। ਮਨਿੰਦਰ ਨੂੰ ਤਾਂ ਅਦਾਲਤ ਨੇ ਬਰੀ ਕਰਤਾ ਪਰ ਉਹਦਾ ਪਿਤਾ ਜਿਹੜਾ ਅੱਜ ਵੀ ਜੇਲ੍ਹ ਦੇ ਵਿੱਚ। ਉਹ ਕਿਵੇਂ ਜਾਇਦਾਦਾਂ ਜਿਹੜੀਆਂ ਜੀ ਉਹ ਬਣੀਆਂ, ਇਹ ਉਹਦੀ ਇੱਕ ਹੋਰ ਕਹਾਣੀ ਹੈ ਜਿਹੜੀ ਕਿ ਕਿਵੇਂ ਇਹ ਇੱਥੋਂ ਤੱਕ ਜਿਹੜਾ ਜੀ ਇਹ ਲੋਕ ਪਹੁੰਚ ਗਏ ਔਰ ਕਿਵੇਂ ਧੱਕੇ ਲੋਕਾਂ ਦੇ ਨਾਲ ਕੇਸ ਜਿਹੜੇ ਸੀ ਉਹ ਦਰਜ ਕਰਾ ਕੇ ਇਹਨਾਂ ਨੇ ਕੀਤੇ। ਬਿਲਕੁਲ ਜੀ, ਲੋਕੀ ਤਾਂ ਹਜੇ ਵੀ ਡਰੇ ਬੈਠੇ ਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।